ਤੇ ਦੀਪ ਬੇਨਪੱਤੀ ਚੋਂ ਆਹ ਬੇਨਪੱਤੀ ਹੈ ਜੀ ਇਹ ਤੇ ਪ੍ਰੀਤਮ ਸੰਧੂਪੱਤੀ ਚੋਂ ਪੱਤੀ ਚੋਂ ਜਿੰਦਰ ਸੋਹਣਾ ਇਹ ਚਾਰੇ ਮੁੰਡੇ ਤੇ ਪੰਚਾਇਤ ਘਰ ਇਹ ਪੰਚਾਇਤ ਘਰ ਪਹਿਲਾਂ ਪਿੰਡ ਦੇ ਵਿੱਚ ਇਹ ਹੁਣ ਹੁੰਦਾ ਸੀ ਵੀ ਮਾੜੀ ਮੋਟੀ ਇੱਕ ਦੀ ਦੇ ਵਿੱਚ ਅਸੀਂ ਲਾਤਾਰ ਨਾਸ਼ਪਾਤੀਆਂ ਬਦਾਮ ਆੜੂ ਸਬਜ਼ੀ ਵੇਲ ਤੋਂ ਚਾਹੁੰਦੇ ਸੀ ਟੈਲੀਵਿਜ਼ਨ ਤੇ ਵੀ ਕਈ ਵਾਰੀ ਆਇਆ ਜੀ ਹੋਇਆ ਧੰਨ ਹੋ ਗਈ ਧੰਨ ਹੋ ਗਈ ਜੋ ਜਮੀਰ ਸੋਹ ਨੇ ਆ ਕੇ ਇੱਥੇ ਪੈਰ ਧਰਿਆ ਹਾਂਜੀ ਬਾਗੋ ਬਾਗ ਹੋ ਗਿਆ ਧੰਨ ਹੋ ਗਈ ਚਾਰ ਸਫੇਰਾ ਬੀਆਂ ਚੋਂ ਮੱਛਰ ਨਿਕਲ ਗਿਆ ਜੀ ਗਲੀਆਂ ਚ ਵਾਤਾਵਰਨ ਸ਼ੁੱਧ ਦਰਖਤ ਲੱਗ ਗਏ ਕੀ ਬਸ ਬਾਹਰੋਂ ਬਾਹਰ ਬੰਦੇ ਆ ਕੇ ਪਿੰਡ ਦਿਆਂ ਦਾ ਕੀ ਸਹਿਯੋਗ ਹੈ? ਠੀਕ ਹੈ ਜੀ ਸਾਡਾ ਸਹਿਯੋਗ ਨਾਲ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਸਹਿਯੋਗ ਹੈ ਨਾਲ ਸੰਗਤ ਦੇ ਕੀ ਹੁੰਦਾ ਸੀ? ਮੱਛਰ ਬਾਲਾ ਹੁੰਦਾ ਸੀ ਜੀ ਅੱਗੇ ਤੋੜ ਖਾਈ ਜਾਂਦਾ ਸੀ ਰੋੜੀਆਂ ਦਾ ਕਰਕੇ ਹੁਣ ਮੱਛਰ ਸਾਡੇ ਜਮਾ ਵੀ ਨਹੀਂ ਦਾ ਹੋਰ ਕੀ ਚੀਜ਼ ਤੁਹਾਨੂੰ ਫਾਇਦਾ ਹੋਇਆ? ਸਾਨੂੰ ਆ ਵਧੀਆ ਹੋ ਗਿਆ ਜੀ ਸਾਡਾ ਪਿੰਡ ਬਹੁਤ ਵਧੀਆ ਬਣ ਗਿਆ ਸਾਨੂੰ ਚੰਗਾ ਹੋ ਗਿਆ ਬੈਠਣ ਨੂੰ ਜਗ੍ਹਾ ਬਣ ਗਈ ਹਾਂਜੀ ਮੀਂਹ ਪੈਂਦਾ ਪਾਣੀ ਨਹੀਂ ਖੜਦਾ ਤੁਸੀਂ ਵੀ ਕੀ ਕਰਦੇ ਹੋ ਆਪਣੇ ਜਵਾਨੋ? ਅਸੀਂ ਜੀ ਕੰਮ ਕਰਦੇ ਹਾਂ ਸੀਵਰੇਜ 'ਚ ਜਦੋਂ ਵੀ ਹੈ ਕੰਮ ਕੁਮ ਚੱਲਦਾ ਹੋਵੇ ਸੀਵਰੇਜ 'ਚ ਕੰਮ ਕਰਦੇ ਹਾਂ ਅਸੀਂ ਜੀ ਦਿਹਾੜੀ ਉੱਤੇ ਜਾਂਦੇ ਹਾਂ ਜੀ ਅੱਛਾ ਨਾਲ ਸੰਯੋਗ ਦੇ ਠੀਕ ਠੀਕ ਦਾਣੇ ਪੁਣ ਵਾਲੀ ਭੱਠੀ ਇਹ ਕਿੱਦਾਂ ਰੱਖੀ ਹੈ? ਪੱਕੀ ਬਣਾਤੀ? ਹਾਂਜੀ ਬਹੁਤ ਵਧੀਆ ਜੀ ਪਹਿਲਾਂ ਕੱਚੀ ਹੁੰਦੀ ਸੀ ਅੱਛਾ ਤੇ ਹੁਣ ਬਾਲਣ ਕਿਹੜਾ ਬਾਲਦੇ ਹੋ? ਬਾਲਣ ਜਾਂ ਜਿਵੇਂ ਘਾਹ ਖੇਤਾਂ 'ਚੋਂ ਹੈ ਖੇਤਾਂ 'ਚੋਂ ਘਾਹ ਕੁਝ ਸੁੱਕਾ ਸੱਕ ਕੇ ਮਿਲ ਜਾਂਦਾ ਅੱਛਾ ਅੱਛਾ ਕਿੰਨੀ ਕਦੋਂ ਚੱਲਦੀ ਹੈ ਭੱਠੀ? ਸ਼ਾਮ 5 4:30 5 ਰੋਜ਼? ਰੋਜ਼ਾਨਾ ਵਾਹ ਜੀ ਵਾਹ। ਕਈ ਵਾਰ ਕੰਮ ਕੁਮ ਹੁੰਦਾ ਪਿੰਡ ਦਾ ਕਈ ਵਾਰ ਕੰਮ ਕਰਦੇ ਆ ਬਜ਼ੁਰਗ ਅੱਛਾ ਠੀਕ ਫੇਰ ਨਹੀਂ ਉਹਦੇ ਤਪਦੀ ਹਾਂ ਨਹੀਂ ਸ਼ਾਮ ਵਾਲੇ ਟਾਈਮ ਤੋਂ ਤਪਦੀ ਅੱਛਾ ਜੀ ਇਹ ਸਾਡੀ ਪੱਤੀ ਦਾ ਕੰਟਰੋਲ ਰੂਮ ਆ ਜਿਹੜੀ ਵੀ ਨਿਊਜ਼ ਸਾਡੀ ਪੱਤੀ ਦੀ ਆਉਣੀ ਆ ਇੱਥੇ ਸਵੇਰੇ ਆ ਜਾਣੀ ਆ ਅੱਛਾ ਹਾਂਜੀ ਸਵੇਰ ਜਿਹੜੀ ਕੱਲ ਨੂੰ ਬੀਤੀ ਆ ਉਹ ਸਵੇਰ ਨੂੰ ਇੱਥੇ ਤਕਰੀਬਨ ਇਹਨਾਂ ਤੋਂ ਪੁੱਛ ਲਓ ਨਹੀਂ ਕਦੋਂ ਤੋਂ ਤੁਸੀਂ ਖੁਸ਼ ਹੋ ਜੋ ਕੁਝ ਹੋਇਆ? ਹਾਂਜੀ ਹਾਂ ਖੁਸ਼ ਬਹੁਤ ਆ ਬਹੁਤ ਸਾਰਾ ਪਿੰਡ ਬਹੁਤ ਖੁਸ਼ ਆ ਜੀ ਅੱਛਾ ਇਹ ਸਵਰਗ ਬਣਾਦਾ ਜੀ ਸਾਨੂੰ ਤਾਂ ਹਾਂਜੀ ਸਵਰਗ ਬਣਾਦਾ ਜੀ ਮੱਛਰ ਨਹੀਂ ਹੁਣ ਮੌਜ ਨਾਲ ਬੈਠੇ ਰਹੀ ਪੁਰਾਣੇ ਚਾਲਿਆਂ ਤੋਂ ਕੱਢਤਾ
ਬਾਕੀ ਇਹਨਾਂ ਨੇ ਬਣਾਇਆ ਜੀ ਸਾਨੂੰ ਖੁਸ਼ ਕਰਨ ਤੋਂ, ਇਹਨਾਂ ਨੇ ਸਿੱਧੂ ਪਰਿਵਾਰ ਨੇ, ਇਹਨਾਂ ਨੇ ਬਾਈ ਉਹਨਾਂ ਨੇ, ਇਹਨਾਂ ਨੇ ਪ੍ਰੇਰਨਾ ਦਿੱਤੀ ਲੋਕਾਂ ਨੂੰ ਸਾਰਿਆਂ ਨੂੰ, ਮਤਲਬ ਤੇ ਇਹਨਾਂ ਬਹੁਤ ਦੇ ਵੱਡੀ ਦੇਣ ਹੈ ਜੀ। ਹਾਂਜੀ 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 ਇਹ ਚੱਲ ਪਏ ਉਦੋਂ ਬਾਅਦ ਜਦੋਂ ਇਹ ਆ ਗਏ ਹਾਂਜੀ ਸਾਰੇ ਪੈਸੇ ਪੱਲਿਓਂ ਦੇ ਕੇ 5-5 ਲੱਖ ਵੀ ਇਹਨੇ ਰਾਜੀਨਾਮੇ ਕਰਾਤੇ। ਕਿਸੇ 'ਚ ਹੁਣ ਵੈਰ ਵਿਰੋਧ ਨਹੀਂ, ਸਾਰੇ ਰਲ ਕੇ ਬਹਿੰਦੇ ਆ। ਬਹੁਤ ਅੱਛੀ, ਬਹੁਤ ਖੁਸ਼ੀ ਦੀ ਗੱਲ ਹੈ। ਅਕੋਰਡਿੰਗ ਬਸ ਛੋਟਾ ਵੱਡਾ ਰੱਖ ਸਕਦੇ ਆ। ਅੱਛਾ 8x4 ਕਰਨਾ, 10x4 ਕਰਨਾ, ਪਾਣੀ ਦੀ ਕਪੈਸਿਟੀ ਦੇ ਹਿਸਾਬ ਨਾਲ ਜੇ ਜ਼ਿਆਦਾ ਘਰਾਂ ਦਾ ਪਾਣੀ ਆਉਂਦਾ। ਇੱਥੇ 350 ਘਰ ਦਾ ਜਿਵੇਂ ਪਾਣੀ ਆਉਂਦਾ ਜੀ, ਤੇ ਇਹਦੇ ਪਾਈਪ ਤੋਂ ਥੱਲੇ ਤਕਰੀਬਨ 2 ਤੋਂ 2.5 ਫੁੱਟ ਜਗ੍ਹਾ ਹੁੰਦੀ ਆ, ਜਿਹੜਾ ਇਹ ਗੰਦਗੀ ਨੂੰ ਇੱਥੇ ਪਹਿਲਾਂ ਕੰਟਰੋਲ ਕਰਦਾ, ਇੱਥੇ ਰੋਕਦੀ ਆ। ਪਲਾਸਟਿਕ ਵਗੈਰਾ ਜੇ ਕਿਤੇ ਆ ਗਈ, ਕੋਸ਼ਿਸ਼ ਤਾਂ ਕੀਤੀ ਵੀ ਆ ਪੂਰਾ ਪ੍ਰਬੰਧ ਕਰਕੇ ਵੀ ਕੋਈ ਚੀਜ਼ ਨਾ ਵਿੱਚ ਇਹਦੇ ਉਹੋ ਜਿਹੀ ਆਵੇ, ਪਰ ਫਿਰ ਵੀ ਕਈ ਵਾਰੀ ਲੋਕ ਹੈਗੇ 1-2% ਵਿੱਚ ਜਿਵੇਂ ਉਹ ਪਾ ਦਿੰਦੇ ਆ, ਫਿਰ ਆ ਜਾਲੀ ਨਾਲ ਆ ਕੇ ਇੱਥੇ ਲੱਗ ਜਾਂਦਾ। ਤੇ ਇੱਥੇ ਜਿਹੜੇ ਮੁੰਡੇ ਸੇਵਾਦਾਰ ਆ, ਜਿਹੜੇ BA ਪੜ੍ਹੇ ਹੋਏ ਆ ਜਾਂ ਹੋਰ ਵੀ ਆ ਨਾ, ਵਧੀਆ ਸਟੱਡੀ ਵੀ ਕੀਤੀ ਹੋਈ ਆ, ਉਹ ਫਿਰ ਇਹਨੂੰ ਤਕਰੀਬਨ 2-3 ਵੀਕਾਂ ਬਾਅਦ ਸਾਫ਼ ਕਰ ਦਿੰਦੇ। ਫਿਰ ਇੱਥੋਂ ਆ ਚੱਕਿਆ ਵੀ ਜਾਂਦਾ। ਹਾਂਜੀ, ਇਹਦਾ ਗੇਟ ਵੀ ਖੁੱਲ੍ਹ ਜਾਂਦਾ। ਇਹਨੂੰ ਚੱਕਣਾ ਤਾਂ ਉਹਦੇ ਲਈ ਸਕਰੂ ਨਾਟ ਲੱਗੇ ਹੋਏ ਵਿੱਚ ਹੀ, ਤੇ ਉਹ ਖੁੱਲ੍ਹ ਜਾਂਦੇ। ਤੇ ਇਹਨੂੰ ਖਾਦ ਨੂੰ ਜਿਵੇਂ ਇੱਕ ਜਗ੍ਹਾ ਰੱਖ ਕੇ ਆਪਦੀ, ਫਿਰ ਬਾਅਦ ਚ ਬੂਟਿਆਂ ਨੂੰ ਪਾਉਣ ਦੇ ਕੰਮ ਆ ਜਾਂਦਾ। ਇਹ ਦੂਆ ਪਹਿਲੇ ਉਹਦੇ ਵਿੱਚ ਪਾਣੀ ਚਲੇ ਜਾਂਦਾ। ਹਾਂਜੀ, ਇੱਥੇ ਫਿਰ ਪਹਿਲੇ ਦੇ ਵਿੱਚ ਪਾਣੀ ਆ ਜਾਂਦਾ। ਇੱਥੇ ਰੱਖਣੀ ਆ, ਉਹ ਵੀ ਸਾਈਜ਼ ਪਾਣੀ ਦੀ ਕਪੈਸਿਟੀ ਦੇ ਹਿਸਾਬ ਨਾਲ 10 ਫੁੱਟ 12 ਜਾਂ 15 ਤੱਕ ਰੱਖ ਸਕਦੇ ਆ। ਇਹਦਾ ਪ੍ਰੋਸੈਸ ਆ ਕਿ ਇਹਨੇ ਪਾਣੀ ਇਹਦੇ ਵਿੱਚ ਘੁੰਮਣਾ, ਕੋਈ ਪੰਪਿੰਗ ਸੈਟ ਉਹਦਾ ਹੈਗਾ ਕਿ ਹੈਵੀ ਸਟਾਫ ਥੱਲੇ ਬੈਠਣਾ ਉਹਦੇ ਹੀ। ਇਹਦਾ ਹੈਗਾ ਕਿ ਲਾਈਟ ਚੀਜ਼ ਕੋਈ ਵੀ ਅੱਗੇ ਆ ਗਈ ਇਹਦੇ ਉੱਪਰ ਰਹਿਣੀ ਆ, ਤੈਅ ਬਣ ਜਾਣੀ ਆ। ਅੱਛਾ, ਜਿਹੜਾ ਲਾਈਟ ਉਹ ਹੈਵੀ ਸਟਫ ਉਹਦੇ ਚ ਹੋ ਜਾਂਦਾ, ਉਹਨੂੰ ਕੀ ਕਰਦੇ ਆ? ਉਹਨੂੰ ਤਕਰੀਬਨ ਜਿਵੇਂ ਹਲੇ ਤੱਕ ਤਾਂ ਜ਼ਰੂਰਤ ਨਹੀਂ ਪਈ, 5 ਤੋਂ 7 ਸਾਲ ਦੇ ਵਿੱਚ ਸਾਫ਼ ਕਰਨ ਦੀ ਲੋੜ ਪੈਂਦੀ ਹੈ। ਅੱਛਾ, ਸਲੱਜ ਜਿਹੜੀ ਉਹਦੇ ਥੱਲੇ ਹਾਂ, ਜਾਂਦੀ। ਜਿਹੜੀ ਉਹਦੇ ਥੱਲੇ ਤੈਅ ਬਹਿ ਜਾਂਦੀ ਹੈ। ਅੱਛਾ, ਤੇ ਤਕਰੀਬਨ 4 ਟਰਾਲੀਆਂ ਨਿਕਲੀਆਂ ਸੀਗੀਆਂ, ਉਹ ਚੋਂ ਮੁੰਡਿਆਂ ਨੇ ਸਾਰਿਆਂ ਨੇ ਉਹਦੀ ਸਫਾਈ ਕੀਤੀ ਹੋਈ ਹੈ ਜੀ। ਇਹਦੇ ਉੱਪਰ ਆ ਫਿਰ ਲਾਈਟ ਚੀਜ਼ ਉੱਪਰ ਰਹਿ ਜਾਣੀ ਹੈ ਜੀ। ਇਹ ਲਾਈਟ ਚੀਜ਼ ਤਾਂ ਉੱਪਰ ਰਹਿੰਦੀ ਹੈ ਕਿਉਂਕਿ ਇਹਦਾ ਜਿਹੜਾ ਅੱਗੇ ਪਾਣੀ ਜਾਂਦਾ ਤੀਜੇ ਖੂਹ ਦੇ ਵਿੱਚ, ਉਹ 6 ਫੁੱਟ ਥੱਲੇ ਦੀ ਜਾਂਦਾ। ਅੱਛਾ, ਇਹ ਮੁਸਲਮਾਨ ਭਰਾਵਾਂ ਲਈ
ਇਹਦਾ ਪਰਪਸ ਕਿੱਦਾਂ ਆਪਣੇ ਪਿੰਡ ਵਾਸੀ ਲੈ ਰਿਹਾ ਕਿ ਨਹੀਂ, ਫਾਇਦਾ ਹੈ ਇਸ ਚੀਜ਼ ਦਾ? ਹਾਂਜੀ, ਪਿੰਡ ਵਾਸੀ ਆਪਣਾ ਇਹਦਾ ਬਹੁਤ ਫਾਇਦਾ ਲੈ ਰਹੇ ਆ ਜੀ। ਸਪੈਸ਼ਲੀ ਜਿਵੇਂ ਪਿੰਡ ਦੀਆਂ ਔਰਤਾਂ ਹੁੰਦੀਆਂ ਜੀ, ਉਹ ਘਰਾਂ ਦੇ ਵਿੱਚ ਰਹਿੰਦੇ ਆ ਜ਼ਿਆਦਾ, ਤਾਂ ਆਮ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਤਾਂ ਘਰਾਂ ਦੇ ਵਿੱਚ 100 ਬਿਮਾਰੀਆਂ ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ, ਉਹਨਾਂ ਨੂੰ ਮੋਟਾਪੇ ਦਾ ਸ਼ਿਕਾਰ ਹੋ ਜਾਂਦੀਆਂ, ਕਿਉਂਕਿ ਵੱਧ ਤੋਂ ਵੱਧ ਆਂਢ ਗੁਆਂਢ ਤੱਕ ਹੀ ਉਹ ਜਾ ਸਕਦੀਆਂ ਹੁੰਦੀਆਂ। ਪਰ ਇੱਥੇ ਆਉਂਦੀਆਂ, ਜਿਵੇਂ ਆਪਣੇ ਪਿੰਡ ਦੇ ਵਿੱਚ ਮਾਹੌਲ ਆ, ਇੱਥੇ ਇਹਦੂ ਥੋੜੇ ਦੂਰ ਆਪਣੇ ਉੱਥੇ ਪਾਰਕ ਬਣੀ ਹੋਈ ਹੈ, ਜਿੱਦਾਂ ਤੁਸੀਂ ਪਹਿਲਾਂ ਦੇਖਿਆ ਆ। ਇੱਕ ਰੁੱਤ ਦੇ ਵਿੱਚ ਜਿਹੜੇ ਕੰਮਕਾਜੀ ਦੀ ਰੁੱਤ ਜਦੋਂ ਨਹੀਂ ਹੁੰਦੀ ਤਾਂ ਉਹ ਪਾਰਕ ਦੇ ਵਿੱਚ ਔਰਤਾਂ ਆ ਕੇ ਆਪਦਾ ਬੈਠ ਜਾਂਦੀਆਂ ਜੀ, ਗੱਲਾਂ ਬਾਤਾਂ ਕਰਦੀਆਂ, ਥੋੜ੍ਹਾ ਜਿਹਾ ਉਹਨਾਂ ਦਾ ਏਰੀਆ ਖੁੱਲ੍ਹ ਜਾਂਦਾ। ਸੋ ਗੱਲਾਂ ਬਾਤਾਂ ਸ਼ੇਅਰ ਹੁੰਦੀਆਂ, ਉਹਨਾਂ ਦੇ ਦਿਮਾਗ ਖੁੱਲ੍ਹਦੇ ਆ, ਇੱਥੇ ਆਉਂਦੇ ਆ, ਸੈਰ ਸਪਾਟਾ ਕਰਦੇ ਆ ਸੁਬਾਹ ਸ਼ਾਮ, ਤੇ ਉਹ ਬਿਮਾਰੀਆਂ ਤੋਂ ਹੋਰ ਡਿਪਰੈਸ਼ਨ ਤੋਂ ਰਿਲੈਕਸੇਸ਼ਨ ਮਿਲਦੀ ਆ, ਮੈਡੀਟੇਸ਼ਨ ਹੋ ਸਕਦੀ ਹੈ ਇੱਥੇ ਬਹੁਤ ਚੰਗੀ ਤਰ੍ਹਾਂ। ਹਾਂਜੀ, ਸੋ ਇਹ ਚੀਜ਼ਾਂ ਇਹ ਇਸ ਤਰੀਕੇ ਨਾਲ ਬਹੁਤ ਯੂਜ਼ ਕਰਦੇ ਆ। ਬਾਕੀ ਇੱਥੇ ਫਲ ਫਰੂਟ ਲੱਗੇ ਆ ਜੀ, ਉਧਰ ਬਾਗ ਤੁਸੀਂ ਦੇਖਿਆ, ਇਹਦੇ ਵਿੱਚ ਅਮਰੂਦ ਲੱਗੇ ਆ, ਨੈਚੁਰਲ ਹੈ ਜੀ, ਕੋਈ ਉਹਨਾਂ ਨੂੰ ਖਾਦ ਖਰਾਕ ਦੀ ਲੋੜ ਨਹੀਂ, ਪਾਣੀ ਇੰਨਾ ਜ਼ਿਆਦਾ ਤਕੜਾ, ਉਹਨਾਂ ਨੂੰ ਸਪੈਸ਼ਲ ਜਿਹੜਾ ਫਰੂਟ ਆ ਵਧੀਆ ਮਿਲਦਾ, ਤੇ ਬੱਚੇ ਨਾਲ ਆ ਜਾਂਦੇ ਉਹ ਵੀ ਫਰੂਟ ਖਾ ਸਕਦੇ ਆ। ਸੋ ਉਹਨਾਂ ਦੇ ਇੱਕ ਪੂਰਾ ਇੰਜੋਏ ਕਰਨ ਲਈ ਤੇ ਪੂਰੇ ਚੰਗੀ ਤਰ੍ਹਾਂ ਯੂਜ਼ ਹੋ ਰਿਹਾ ਜੀ ਇਹ। ਨਾਲ ਦੀ ਨਾਲ ਅਸੀਂ ਇਹਨੂੰ ਖੇਤਾਂ ਲਈ ਪਾਣੀ ਵੀ ਸਾਫ਼ ਕਰ ਰਹੇ ਹਾਂ, ਤੇ ਆਪਣੇ ਜਿਹੜੇ ਪਰਿਵਾਰ ਆ ਜਾਂ ਮਾਨਸਿਕ ਜਿਹੜੀ ਸਥਿਤੀ ਆ ਬੱਚਿਆਂ ਦੀ ਤੇ ਔਰਤਾਂ ਦੀ, ਉਹ ਵੀ ਇੰਪਰੂਵ ਹੋ ਰਹੀ ਹੈ। ਪੁੱਛਿਆ ਵੀ ਚੀਕੂ ਦਾ ਬੂਟਾ ਪ੍ਰਸ਼ਾਦ ਦੇ ਤੌਰ ਤੇ ਹੁੰਦੇ, ਉਹ ਕਹਿੰਦੇ ਜੀ ਇੱਥੇ ਭਾਵੇਂ 10 ਖਾ ਲਓ, 15 ਖਾ ਲਓ, 20 ਖਾ ਲਓ, ਨਾਲ ਲਿਜਾਣ ਦੀ ਨਹੀਂ, ਪਰ ਉਹਦਾ ਜਿਹੜਾ ਟੇਸਟ ਸੀਗਾ ਵੱਖਰਾ ਹੀ ਸੀ, ਨੈਚੁਰਲ ਪੱਕਾ, ਨੈਚੁਰਲ ਇਸੇ ਤਰ੍ਹਾਂ ਜਿਹੜੇ ਤੁਸੀਂ ਬੂਟੇ ਲਾਏ ਆ ਨੈਚੁਰਲ, ਇਹਨਾਂ ਦੇ ਜਾਣੀ ਕਿ ਪੱਕਦੇ ਆ, ਤੇ ਇਹਨਾਂ ਦਾ ਟੇਸਟ ਵੀ ਵੱਖਰਾ, ਇਹਨਾਂ ਦੀ ਫੂਡ ਵੈਲੂਏਸ਼ਨ ਵੀ ਜ਼ਿਆਦਾ ਹੁੰਦੀ। ਜਿਹੜੀ ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਸਾਡੇ ਪਿੰਡ ਵਿੱਚ ਵੀ ਤੁਸੀਂ ਇੰਨਾ ਚੰਗਾ ਉਪਰਾਲਾ ਕੀਤਾ, ਜਿਹਦੇ ਨਾਲ ਸਾਨੂੰ ਵੀ ਉਤਸ਼ਾਹ ਮਿਲੂਗਾ ਵੀ ਅਸੀਂ ਵੀ ਆ ਕੇ ਆਪਣੇ ਪਿੰਡ 'ਚ ਕੁਛ ਨਾ ਕੁਛ ਕਰੀਏ। ਹਾਂਜੀ, ਕਾਫੀ ਵੱਡੇ ਹੋ ਜਾਂਦੇ ਆ ਜੀ। ਹਾਂਜੀ, ਆਹ ਥੱਲੇ ਦੇਖ ਸਕਦੇ ਹੋ ਤੁਸੀਂ ਸਾਰੇ, ਐਡਾ ਐਡਾ ਬੂਟਾ ਹੋ ਜਾਂਦਾ ਜੀ ਇਹਦਾ, ਇਹ ਜਾਣੀ ਕਿ ਸਾਰੇ ਲੱਗੇ ਹੋਏ, ਕਾਫੀ ਲੱਗੇ ਹੋਏ। ਹਾਂ।
ਸੋਹਣ ਸਿੰਘ ਜੀ। ਅਕੈਡਮੀ ਦੇ ਵਿੱਚ ਤਾਂ ਅਸੀਂ ਹੋਰ ਮੁੰਡੇ ਆ ਕਲੱਬ ਵਾਲੇ, ਤੇ ਅਸੀਂ ਪਿੰਡ ਵਿੱਚ ਕੰਮ ਕਰਦੇ ਹਾਂ ਸੀਵਰੇਜ ਕਮੇਟੀ 'ਚ। ਜਿੰਨਾ ਵੀ ਕੰਮ ਹੋਇਆ ਵਾ ਸਾਰੇ ਮੁੰਡੇ ਖੜੇ ਸਾਡੇ ਨਾਲ, ਤੇ ਹੋਰ ਵੀ 200-250 ਮੁੰਡਾ ਵਾ। ਸਾਰਿਆਂ ਨੇ ਜਾਣੀ ਦੀ ਬਹੁਤ ਸਖਤ ਮਿਹਨਤ ਕੀਤੀ ਆ ਸੀਵਰੇਜ 'ਚ, ਤੇ ਸਫਾਈ ਵੱਲ ਵੀ ਕਾਫੀ ਧਿਆਨ ਦਿੰਦੇ ਆ, ਤੇ ਬੂਟੇ ਵੀ ਘੱਟੋ ਘੱਟ 40-45 ਹਜ਼ਾਰ ਬੂਟਾ ਅਸੀਂ ਪਿੰਡ ਦੇ ਵਿੱਚ ਲਾਇਆ ਸਾਰੇ ਨੌਜਵਾਨਾਂ ਨੇ, ਤੇ ਉਹਦੀ ਦੇਖਭਾਲ ਵੀ ਕਰਦੇ। ਵਾਹ ਜੀ, ਤੁਸੀਂ ਸੈਕੰਡ ਜੀ ਤੁਹਾਡਾ? ਮੇਰਾ ਨਾਮ ਪ੍ਰੀਤਮ ਸਿੰਘ ਆ ਜੀ। ਅਸੀਂ ਪਿੰਡ 'ਚ ਸਾਰੇ ਮੁੰਡਿਆਂ ਨੇ ਬਹੁਤ ਪਿਆਰ ਨਾਲ ਕੰਮ ਕੀਤਾ। ਆਪਸ ਵਿੱਚ ਇੰਨਾ ਤਿਉ ਪ੍ਰੇਮ ਸਾਡਾ ਕਿ ਉਹਨਾਂ ਸਗੇ ਭਰਾਵਾਂ ਦਾ ਵੀ ਨਹੀਂ ਆਪਸ ਵਿੱਚ ਹੋਣਾ, ਜਿੰਨਾ ਯਾਨੀ ਸਾਰਾ ਪਿੰਡ ਹੀ ਇੱਕ ਪਰਿਵਾਰ ਦੀ ਤਰ੍ਹਾਂ। ਅੰਕਲ ਉਹਨਾਂ ਨੇ ਇੰਨਾ ਨੇੜੇ ਇੱਕ ਦੂਜੇ ਨੂੰ ਕਰਤਾ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੇ ਪਿੰਡ 'ਚ, ਜਿਵੇਂ ਬੂਟੇ ਦੀ ਦੇਖਭਾਲ ਹੋ ਗਈ, ਸੀਵਰੇਜ ਦੀ ਸਫਾਈ ਹੋ ਗਈ, ਤੇ ਜਿਹੜੇ ਸਾਡੇ ਸੀ ਆਪਣੇ ਟਰੀਟਮੈਂਟ ਪਲਾਂਟ ਰੱਖਿਆ ਉਹਨਾਂ ਦੀ ਸਫਾਈ, ਤੇ ਬਹੁਤ ਵਧੀਆ ਤਰੀਕੇ ਨਾਲ ਜਾਨੀ ਅਸੀਂ ਚਲਾ ਰਹੇ ਹਾਂ। ਬਹੁਤ ਖੁਸ਼ੀ ਆ ਸਾਨੂੰ ਵੀ ਅਸੀਂ ਪਿੰਡ ਚੱਕਰ ਦੇ ਵਸਨੀਕ ਹਾਂ। ਹਾਂਜੀ, ਮੇਰਾ ਨਾਮ ਹੈ ਹਰਦੀਪ ਸਿੰਘ, ਤੇ ਮੈਂ ਇੱਥੇ ਚੱਕਰ ਦਾ ਰਹਿਣ ਵਾਲਾ ਜੀ। ਤੇ ਅਸੀਂ ਸੀਵਰੇਜ ਕਮੇਟੀ ਨਾਲ ਜੁੜੇ ਹੋਏ ਹਾਂ, ਤੇ 200-300 ਨੌਜਵਾਨ ਯੂਥ ਰਲ ਕੇ ਸੀਵਰੇਜ ਪਾਇਆ। ਸਾਰੇ ਜਾਣੇ ਅਸੀਂ ਇੱਕ ਪਰਿਵਾਰ ਵਾਂਗੂ ਰਹਿੰਦੇ ਹਾਂ ਇੱਥੇ, ਤੇ ਬਹੁਤ ਸੋਹਣਾ ਕੰਮ ਆ। ਬੂਟੇ ਕੱਟਣ ਦਾ ਤੇ ਬੂਟੇ ਲਾਉਣ ਦਾ ਵੀ ਕੰਮ ਕਰਦੇ ਹਾਂ ਜਦੋਂ ਵੀ ਸਾਨੂੰ ਕੰਮ ਹੁੰਦਾ, ਤੇ ਬੂਟਿਆਂ ਨੂੰ ਪਾਣੀ ਦੇਣ ਦਾ ਵੀ ਕੰਮ ਕਰਦੇ ਹਾਂ ਅਸੀਂ, ਤੇ ਹੋਰ ਵੀ ਜਦੋਂ ਵੀ ਮਾੜਾ ਮੋਟਾ ਕੋਈ ਕੰਮ ਹੋਰ ਪਿੰਡ 'ਚ ਹੁੰਦਾ ਸਾਰੇ ਰਲ ਕੇ ਅਸੀਂ ਕਰਦੇ ਹਾਂ। ਹਾਂਜੀ, ਮੇਰਾ ਨਾਮ ਲਖਵੀਰ ਸਿੰਘ ਜੀ। ਮੈਂ ਜੀ ਕਬੱਡੀ ਖੇਡਦਾ ਜੀ, ਮੈਂ ਸਪੋਰਟਸਮੈਨ ਹਾਂ ਜੀ। ਸਾਨੂੰ ਅਜਮੇਰ ਸਿੰਘ ਸਿੱਧੂ ਹੋਣਾ ਨੇ 2011 ਦੇ ਵਿੱਚ ਅਸੀਂ 6 ਮੁੰਡੇ ਕੈਨੇਡਾ ਵਾਸਤੇ ਖੇਡਣ ਗਏ ਸੀਗੇ, ਤੇ ਇਹ ਉਦੋਂ ਹੀ ਹੋਇਆ ਜੀ ਜਦੋਂ ਸਾਡੇ ਸੀਵਰੇਜ ਦਾ ਕੰਮ ਸ਼ੁਰੂ ਹੋਇਆ ਜੀ ਪੈਣਾ। ਅੰਕਲ ਹੋਣਾ ਦੇ ਉਪਰਾਲੇ ਨਾਲ ਅਸੀਂ ਉੱਥੇ ਬਾਹਰ ਗਏ ਹਾਂ ਜੀ। ਇੱਥੇ ਕਾਫੀ ਮੁੰਡੇ ਸਾਡੇ ਨਾਲ ਜਿਮ ਵਗੈਰਾ ਹੋਰ ਕਬੱਡੀ ਖੇਡਦੇ ਆ, ਤੁਸੀਂ ਦੇਖਿਆ ਜਿਵੇਂ ਫੁੱਟਬਾਲ, ਤੇ ਅਸੀਂ ਸਪੋਰਟਸ ਨਾਲ ਜੁੜੇ ਹੋਏ ਹਾਂ। ਤੇ ਜਦੋਂ ਸਾਡੇ ਕੋਲ ਵਿਹਲਾ ਟਾਈਮ ਹੁੰਦਾ ਜੀ ਅਸੀਂ ਬੂਟਿਆਂ ਦੀ ਦੇਖਭਾਲ ਵੀ ਕਰਦੇ ਹਾਂ। ਮੇਰਾ ਨਾਮ ਪ੍ਰੋਫੈਸਰ ਬਲਵੰਤ ਸਿੰਘ ਸੰਧੂ ਹੈ ਜੀ। ਇਸ ਅਕੈਡਮੀ ਦੇ ਵਿੱਚ ਅਸੀਂ ਇੱਕ ਟੀਮ ਦੇ ਤੌਰ 'ਤੇ ਕੰਮ ਕਰ ਰਹੇ ਹਾਂ। 10 ਜਣੇ ਅਸੀਂ ਮੈਂਬਰ ਹਾਂ, ਤੇ ਇਹ ਅਕੈਡਮੀ 2006 ਦੇ ਵਿੱਚ ਸ਼ੁਰੂ ਹੋਈ ਸੀਗੀ। ਸਭ ਤੋਂ ਪਹਿਲਾਂ ਅਸੀਂ ਬਾਕਸਿੰਗ ਔਰ ਫੁੱਟਬਾਲ 2 ਗੇਮਾਂ ਨੂੰ ਚੁਣਿਆ ਸੀਗਾ। ਇਹਦੇ ਵਿੱਚ ਅਕੈਡਮੀ ਦਾ ਹੌਲੀ ਸੌਲੀ ਇੰਚਾਰਜ ਕਹਿ ਲਓ, ਕਰਤਾ ਧਰਤਾ ਕਹਿ ਸਕਦੇ ਹਾਂ ਅਸੀਂ, ਇਹ ਕੈਨੇਡਾ ਤੋਂ ਸਿੱਧੂ ਭਰਾ ਨੇ, ਸਰਦਾਰ ਅਜਮੇਰ ਸਿੰਘ ਸਿੱਧੂ ਤੇ ਸਰਦਾਰ ਬਲਦੀਪ ਸਿੰਘ ਸਿੱਧੂ ਜੀ। ਉਹਨਾਂ ਦਾ ਹੀ ਮੇਨ ਰੋਲ ਹੈਗਾ। ਪਿੰਡ ਦੀ ਬਾਕੀ ਡਿਵੈਲਪਮੈਂਟ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਆ, ਔਰ ਅਕੈਡਮੀ ਨੂੰ ਉਹਨਾਂ ਨੇ ਉਸ ਪਰਿਵਾਰ ਨੇ ਅਡੋਪਟ ਕੀਤਾ ਹੋਇਆ। ਅਕੈਡਮੀ ਦਾ ਜਿੰਨਾ ਵੀ ਕੋਈ ਖਰਚਾ ਹੈਗਾ ਜਾਂ ਜਿੰਨੀਆਂ ਵੀ ਸਹੂਲਤਾਂ ਹੈਗੀਆਂ ਇਸ ਪਰਿਵਾਰ ਵੱਲੋਂ ਹੀ ਦਿੱਤੀਆਂ ਜਾਂਦੀਆਂ, ਜਾਂ ਉਹਨਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਰਿਸ਼ਤੇਦਾਰ, ਦੋਸਤ ਮਿੱਤਰ, ਉਹ ਉਸ ਟੀਮ ਦੇ ਵਿੱਚ ਸ਼ਾਮਲ ਨੇ। ਸੋ 2006 ਤੋਂ ਲੈ ਕੇ ਹੁਣ ਤੱਕ ਅਸੀਂ ਬਾਕਸਿੰਗ ਔਰ ਫੁੱਟਬਾਲ ਦੇ ਵਿੱਚ ਬੜੇ ਉੱਚ ਕੋਟੀ ਦੇ ਖਿਡਾਰੀ ਪੈਦਾ ਕਰ ਚੁੱਕੇ ਹਾਂ, ਜਿਹਦੇ 'ਚੋਂ 2015 ਦੇ ਵਿੱਚ ਇੱਕ ਲੜਕੀ ਸਾਡੀ ਵਰਲਡ ਚੈਂਪੀਅਨ ਬਣੀ ਹੈ ਜੂਨੀਅਰ ਕੈਟੇਗਰੀ ਦੇ ਵਿੱਚ, ਔਰ ਉਹ ਏਸ਼ੀਆ ਦੀ ਬੈਸਟ ਬਾਕਸਰ ਵੀ ਡਿਕਲੇਅਰ ਕੀਤੀ ਗਈ ਹੈ। ਉਦੋਂ ਪਹਿਲਾਂ 2013 ਦੇ ਵਿੱਚ ਇੱਕ ਵਰਲਡ ਚੈਂਪੀਅਨਸ਼ਿਪ, ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਇੱਕ ਲੜਕੀ ਦਾ ਬ੍ਰੌਂਜ਼ ਮੈਡਲ ਆਇਆ। 2013 ਦੇ ਵਿੱਚ ਹੀ ਸਾਡਾ ਇੱਕ ਲੜਕਾ ਸੁਖਦੀਪ ਸਿੰਘ ਏਸ਼ੀਆ ਚੈਂਪੀਅਨਸ਼ਿਪ ਤੱਕ ਉਹਨੇ ਪਾਰਟਿਸਿਪੇਟ ਕੀਤਾ ਹੈਗਾ, ਕੁਆਟਰ ਫਾਈਨਲ ਤੱਕ ਪਹੁੰਚਿਆ ਸੀ। ਇਸੇ ਤਰ੍ਹਾਂ ਅਸੀਂ ਬਹੁਤ ਸਾਰੇ ਨੈਸ਼ਨਲ ਚੈਂਪੀਅਨ ਲੜਕੇ ਲੜਕੀਆਂ ਵੀ ਪੈਦਾ ਕੀਤੇ ਆ। 2012 ਦੇ ਵਿੱਚ ਸਾਡੀ ਇੱਕ ਲੜਕੀ ਇੰਡੀਆ ਦੀ ਬੈਸਟ ਬਾਕਸਰ ਡਿਕਲੇਅਰ ਹੋਈ ਸੀ, ਔਰ ਉਹ ਸ਼੍ਰੀਲੰਕਾ ਵੀ ਖੇਡ ਕੇ ਆਈ ਸੀ। ਸੋ ਇਸੇ ਤਰ੍ਹਾਂ ਫੁੱਟਬਾਲ ਦੀਆਂ ਵੀ ਵੱਡੀਆਂ ਕਲੱਬਾਂ ਦੇ ਵਿੱਚ ਸਾਡੇ ਖਿਡਾਰੀ ਖੇਡ ਰਹੇ ਆ, ਔਰ ਹੁਣ ਤੱਕ ਲਗਭਗ 15 ਕੁ ਬੱਚਿਆਂ ਨੂੰ ਵੱਖ-ਵੱਖ ਮਹਿਕਮਿਆਂ ਦੇ ਵਿੱਚ ਨੌਕਰੀਆਂ ਮਿਲ ਚੁੱਕੀਆਂ। ਬਾਕੀ ਸਿੱਧੂ ਪਰਿਵਾਰ ਨੇ, ਜਾਂ ਕਹਿ ਸਕਦੇ ਹਾਂ ਕਿ ਸਾਡੀ ਸਾਰੀ ਟੀਮ ਵੱਲੋਂ ਕੁਛ ਇਨਾਮ ਵੀ ਡਿਕਲੇਅਰ ਕੀਤੇ ਗਏ ਆ। ਜਿਵੇਂ ਜੇ ਓਲੰਪਿਕ ਖੇਡਾਂ ਦੇ ਵਿੱਚ ਇਸ ਅਕੈਡਮੀ ਦਾ ਕੋਈ ਖਿਡਾਰੀ ਗੋਲਡ ਮੈਡਲ ਲੈਂਦਾ ਹੈਗਾ ਤਾਂ ਉਹਨੂੰ 50 ਲੱਖ ਰੁਪਇਆ ਇਨਾਮ ਜਿਹੜਾ ਅਨਾਊਂਸ ਕੀਤਾ ਗਿਆ। ਸਿਲਵਰ ਮੈਡਲ ਲੈਂਦਾ ਤਾਂ 30 ਲੱਖ, ਬ੍ਰੌਂਜ਼ ਮੈਡਲ ਲੈਂਦਾ 20 ਲੱਖ, ਜੇ ਪਾਰਟਿਸਿਪੇਟ ਕਰਦਾ ਤਾਂ 10 ਲੱਖ ਰੁਪਇਆ।
ਇਸੇ ਤਰ੍ਹਾਂ ਜਿਹੜੇ ਹੋਰ ਇੰਟਰਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਨੇ, ਜਿਵੇਂ ਜਿਹੜੀਆਂ ਵਰਲਡ ਚੈਂਪੀਅਨਸ਼ਿਪਸ ਹੋ ਗਈਆਂ, ਉਹਨਾਂ ਲਈ ਵੀ ਅਲੱਗ-ਅਲੱਗ ਕਿਸਮ ਦੇ ਅਸੀਂ ਇਨਾਮ ਡਿਕਲੇਅਰ ਕੀਤੇ ਆ। ਇਕੱਲੇ ਇਨਾਮ ਹੀ ਡਿਕਲੇਅਰ ਨਹੀਂ ਕੀਤੇ, ਉਹਨਾਂ ਇਨਾਮਾਂ ਤੱਕ ਪਹੁੰਚਣ ਲਈ ਖਿਡਾਰੀਆਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਂਦੀ ਹੈ। ਜਿਵੇਂ 2013 ਦੇ ਵਿੱਚ ਸਮੁੱਚੇ ਪੰਜਾਬ ਵਿੱਚੋਂ ਬੱਚੇ ਸਿਲੈਕਟ ਕਰਕੇ ਕਿਊਬਾ ਦਾ 1 ਮਹੀਨੇ ਦਾ ਟ੍ਰੇਨਿੰਗ ਕੈਂਪ ਲਗਵਾਇਆ ਗਿਆ। ਉਹਦੇ ਵਿੱਚ 2 ਬੱਚੇ ਇਸ ਪਿੰਡ ਦੇ ਸੀ ਤੇ ਬਾਕੀ ਬੱਚੇ ਜਿਹੜੇ ਉਹ ਦੂਜੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚੋਂ ਲਏ ਗਏ ਆ। ਸੋ ਇਸੇ ਤਰ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੰਜਾਬ ਦਾ ਜਿਹੜਾ ਨਾਂ ਹੈਗਾ ਉਹ ਅੰਤਰਰਾਸ਼ਟਰੀ ਪੱਧਰ 'ਤੇ, ਖਾਸ ਤੌਰ 'ਤੇ ਓਲੰਪਿਕ ਦੇ ਵਿੱਚ ਗੂੰਜੇ, ਤੇ ਉਹਦੇ ਲਈ ਸਾਡੇ ਯਤਨ ਜਾਰੀ ਹੈ। ਮੇਰਾ ਨਾਮ ਜੀ ਸੁਖਦੀਪ ਸਿੰਘ ਹੈ ਜੀ, ਪਿੰਡ ਚੱਕਰ ਤੋਂ ਹੈ ਜੀ। ਤੇ ਜੀ 2006 ਵਿੱਚ ਚੱਕਰ ਪਿੰਡ 'ਚ ਅਕੈਡਮੀ ਸਟਾਰਟ ਹੋਈ ਜੀ, ਸ਼ੇਰੇ ਪੰਜਾਬ ਸਪੋਰਟਸ ਅਕੈਡਮੀ। ਸਿੱਧੂ ਭਰਾਵਾਂ ਨੇ ਇਹ ਅਕੈਡਮੀ ਸਟਾਰਟ ਕੀਤੀ ਸੀ ਜੀ। ਸੋ ਇਸ ਅਕੈਡਮੀ 'ਚੋਂ ਤਿਆਰ ਹੋ ਕੇ ਜੀ ਮੇਰਾ ਨੈਸ਼ਨਲ ਲੈਵਲ ਦੇ ਵਿੱਚ ਮੇਰਾ ਇੰਡੀਆ, ਪੂਰੇ ਆਲ ਇੰਡੀਆ 'ਚ ਮੇਰਾ 골ਡ ਮੈਡਲ ਹੈ ਜੀ 2012-13 ਵਿੱਚ ਜੀ। ਇਸ ਤੋਂ ਬਾਅਦ ਮੈਂ ਇੰਡੀਆ ਨੂੰ 7-8 ਵਾਰ 8 ਵਾਰ ਤਕਰੀਬਨ ਰਿਪਰੈਜ਼ੈਂਟ ਕਰ ਚੁੱਕਿਆ ਜੀ। ਏਸ਼ੀਅਨ ਚੈਂਪੀਅਨਸ਼ਿਪ ਰਿਪਰੈਜ਼ੈਂਟ ਕਰ ਚੁੱਕਿਆ ਜੀ, ਤੇ ਹੋਰ ਯੂਰਪੀਅਨ ਕੱਪ 'ਚ ਪਾਰਟੀਸਪੇਟ ਕਰ ਚੁੱਕਿਆ ਜੀ, ਮੈਡਲ ਲੈ ਚੁੱਕਿਆ ਜੀ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਜਾ ਚੁੱਕਿਆ ਜੀ। ਅਸਲ ਵਿੱਚ ਜਿਹੜੀ ਅਕੈਡਮੀ ਦੀ ਸ਼ੁਰੂਆਤ ਹੋਈ ਸੀ ਉਹ ਛੋਟੀ ਪਨੀਰੀ ਤੋਂ ਹੋਈ ਆ। ਛੋਟੇ ਬੱਚਿਆਂ ਤੋਂ ਲੈ ਕੇ ਉਹੀ ਬੱਚੇ ਹੁਣ ਜਵਾਨ ਹੋਏ ਆ, ਔਰ ਉਹਨਾਂ ਦੀ ਸ਼ੁਰੂ ਤੋਂ ਹੀ ਕਾਉਂਸਲਿੰਗ ਹੁੰਦੀ ਰਹੀ ਹੈ ਕਿ ਕੋਈ ਬੱਚਾ ਡਰੱਗ ਕਰਕੇ ਅਕੈਡਮੀ ਦੇ ਵਿੱਚ ਰਹਿ ਨਹੀਂ ਸਕਦਾ ਤੇ ਵੀ ਇੱਥੋਂ ਬਾਹਰ ਕੱਢਿਆ ਜਾਊਗਾ, ਅਕੈਡਮੀ ਦੀ ਕੋਈ ਸਹੂਲਤ ਨਹੀਂ ਮਿਲਣੀ ਉਹਨੂੰ। ਇਸ ਕਰਕੇ ਸਾਨੂੰ ਕਦੇ ਇਹ ਜਿਹਾ ਕੇਸ ਫੇਸ ਕਰਨਾ ਹੀ ਨਹੀਂ ਪਿਆ ਕਿ ਕੋਈ ਬੱਚਾ ਡਰੱਗਸ ਕਰਕੇ ਬਾਹਰ ਕੱਢਣਾ ਪਿਆ ਹੋਵੇ। ਮੇਬੀ ਜੇ ਕੋਈ ਇੱਕ ਅੱਧਾ ਬੱਚਾ ਹੋਵੇ ਵੀ ਤਾਂ ਉਹ ਆਪਣੇ ਆਪ ਹਟ ਗਿਆ ਹੋਊਗਾ। ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਵੈਸੇ ਵੀ ਸਾਡੀ ਇਸ ਅਕੈਡਮੀ ਦੇ ਵਿੱਚ ਜੇ 700-800 ਬੱਚਾ ਹੋਏਗਾ ਪਿੰਡ ਦਾ, ਤਾਂ 400-500 ਬੱਚਾ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ, ਤਾਂ ਸਾਨੂੰ ਉਸ ਤਰ੍ਹਾਂ ਦੀ ਕੋਈ ਇੱਥੇ ਸਮੱਸਿਆ ਸਾਹਮਣਾ ਨਹੀਂ ਕਰਨਾ ਪਿਆ। ਅਕੈਡਮੀ 'ਚ ਸਾਡੇ ਕੋਲੇ ਲਗਭਗ 400 ਬੱਚਾ ਇਨਰੋਲਡ ਹੈਗਾ, ਜਿਹੜਾ ਕਿ ਪੀਕ ਪੁਆਇੰਟ ਦੇ ਉੱਤੇ ਉਹਨਾਂ ਦੀ ਪ੍ਰੈਜੈਂਸ ਜ਼ਿਆਦਾ ਰਹਿੰਦੀ ਹੈ। ਜਿਵੇਂ ਹੁਣ ਅੱਜ ਕੱਲ੍ਹ ਦਿਨਾਂ 'ਚ ਐਗਜ਼ਾਮ ਚੱਲਦੇ ਆ, ਬੱਚੇ ਘੱਟ ਜਾਂਦੇ ਆ। ਅਕਤੂਬਰ, ਨਵੰਬਰ, ਦਸੰਬਰ ਇਹਨਾਂ ਮਹੀਨਿਆਂ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਹੁੰਦੇ ਆ, ਤੇ ਇਹਨਾਂ ਵਿੱਚੋਂ 100 ਤੋਂ ਉੱਪਰ ਲੜਕੀਆਂ ਨੇ ਔਰ ਬਾਕੀ ਨੌਜਵਾਨ ਮੁੰਡੇ ਬੱਚੇ ਨੇ। ਅਸੀਂ ਸਾਰੇ ਪੰਤਵੰਤ ਤੇ ਸੱਜਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਡੇ ਨਾਲ ਇੰਨਾ ਲੰਬਾ ਸਮਾਂ ਸਾਥ ਦਿੱਤਾ। ਸਾਰੇ ਪਿੰਡ ਦਾ ਗੇੜਾ ਲਵਾਇਆ, ਸਾਰੇ ਪਿੰਡ ਦੀ ਡਿਵੈਲਪਮੈਂਟ ਦੇਖੀ, ਸਾਨੂੰ ਮਨ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਪਰਮਾਤਮਾ ਤੁਹਾਨੂੰ ਹੋਰ ਵੀ ਸਮਰੱਥਾ ਦੇਵੇ ਕਿ ਤੁਸੀਂ ਇਸ ਤੋਂ ਵਧੀਆ ਕਰੋ। ਤੇ ਅੱਜ ਦੇ ਸਮੇਂ ਦੇ ਮੁਤਾਬਕ ਤੁਸੀਂ ਵੀ ਸਾਰੇ ਜਾਂਦੇ ਰਹਿੰਦੇ ਆ, ਮੈਂ ਮੁੰਡਿਆਂ ਨਾਲ ਵੀ ਗੱਲ ਕੀਤੀ ਆ ਵੀ ਚੰਡੀਗੜ੍ਹ ਵੀ ਇਹਦੇ ਅੱਗੇ ਕੁਛ ਨਹੀਂ। ਜੇ ਕਹੀਏ ਵੀ ਸ਼ਹਿਰ ਉਹਨੂੰ ਬਹੁਤ ਵਧੀਆ ਕਹਿੰਦੇ ਆ, ਉੱਥੇ ਵੀ ਇੰਨੀ ਸਫਾਈ ਨਹੀਂ ਜਿੰਨੀ ਅਸੀਂ ਇੱਥੇ ਦੇਖਣ ਨੂੰ ਮਿਲੀ ਆ। ਫਿਰ ਸਿਆਣਿਆਂ ਲਈ, ਬਜ਼ੁਰਗਾਂ ਲਈ ਬਹਿਣ ਉੱਠਣ ਦੀ ਜਗ੍ਹਾ ਬਹੁਤ ਹੀ ਖੁਸ਼ੀ ਹੈ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਵੀ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਵੀ ਦੂਰੋਂ ਚੱਲ ਕੇ ਆਏ ਹਾਂ। ਤੇ ਜ਼ਿਆਦਾ ਧੰਨਵਾਦ ਹੈ ਜੋਗਿੰਦਰ ਕਲਸੀ ਦਾ। ਸਾਡੇ ਮਨ ਦੀ ਬਹੁਤ ਚਿਰ ਦੀ ਤਮੰਨਾ ਸੀ, ਰੋਜ਼ ਸੋਚ ਲਈਦਾ ਸੀ ਜਾਈਏ। ਅੱਜ ਪਰਸੋਂ ਇਹਨੇ ਮੈਨੂੰ ਦੱਸਿਆ ਕਿ ਅਸੀਂ ਫਿਰ ਸਾਰੇ ਨਾਲ। ਹਾਂਜੀ, ਇਹ ਵੀਰ ਹੋਣਾ ਨੂੰ ਤਾਂ ਅਸੀਂ ਪੁਰਾਣੇ ਜਾਣਦੇ ਆ ਟੋਰਾਂਟੋ 'ਚੋਂ ਖੇਡਾਂ ਦੇ ਥਰੂ, ਪਰ ਥੈਂਕ ਯੂ ਵੀਰ, ਤੁਸੀਂ ਸਾਰੀ ਟੀਮ ਨੂੰ ਲੈ ਕੇ ਆਏ ਆ। ਜੇ ਥੋੜ੍ਹੀ ਜਿਹੀ ਵੀ ਤੁਸੀਂ ਥੋੜ੍ਹਾ ਜਿਹਾ ਵੀ ਹੀਲਾ ਕਰੋ ਨਾ, ਤੇ ਚੱਕਰ ਵਰਗਾ ਬਣਨਾ ਕੋਈ ਬਹੁਤਾ ਔਖਾ ਵੀ ਨਹੀਂ, ਬਸ ਅੰਦਰ ਹੀ ਝਾਤੀ ਮਾਰਨ ਦੀ ਲੋੜ ਆ। ਆਈ ਥਿੰਕ ਜਿੰਨੇ ਕੁ ਤੁਸੀਂ ਆਏ ਆ, ਜੇ ਇੰਨੇ ਕਿ ਇਹ ਸਮਝ ਲਓ ਕਿ ਵੀ ਅਸੀਂ ਕਰਨਾ ਹੀ ਆ, ਇਹ ਹੋਣਾ ਸ਼ੁਰੂ ਹੋ ਜਾਊਗਾ। ਤੁਹਾਡੇ ਨਾਲ ਵਾਲਿਆਂ ਨੂੰ ਬਥੇਰੇ ਹੋਣ। ਬਾਕੀ ਥੈਂਕ ਯੂ ਕਿ ਵੀ ਤੁਹਾਡੇ ਵਰਡਸ ਦੇ ਬਹੁਤ ਵਾਰੀ ਯਤਨ ਤਾਂ ਕੀਤਾ ਸੀ, 3 ਵਾਰੀ ਚਲੋ ਜੀ ਇਕੱਠ ਵੀ ਕੀਤਾ, ਪਰ ਕੋਈ ਨਾ ਕੋਈ ਵਿਘਨ ਪਾਉਂਦਾ। ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਸੀਂ ਜ਼ਰੂਰ ਛੇਤੀ ਤੋਂ ਛੇਤੀ ਇਸ ਪਾਸੇ ਵੱਲ ਨੂੰ ਵਧਣ ਨੂੰ ਕੋਸ਼ਿਸ਼ ਕਰਾਂਗੇ। ਪਰਮਾਤਮਾ ਸਾਨੂੰ ਸਫਲਤਾ ਦੇਵੇ। ਜ਼ਰੂਰ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ।